ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਅਪਡੇਟ ਕੈਲੀਫੋਰਨੀਆ ਸਾਲ 2023 ਦੀ 16 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰਿਜ਼ਨੋ, ਪ੍ਰਿਤਪਾਲ ਸਿੰਘ ਤਾਰਾ ਸਿੰਘ ਸੱਗਰ ਫਰੀਮੌਂਟ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਲੀਫੋਰਨੀਆ ਦੇ ਵਿੱਚ ਇੱਕ ਬੜੀ ਵੱਡੀ ਤੇ ਅਹਿਮ ਖਬਰ ਤੋਂ ਗੱਲ ਕਰਾਂਗੇ। ਰੁਖ ਕਰਾਂਗੇ ਕੈਪੀਟਲ ਦਾ। ਕੈਲੀਫੋਰਨੀਆ ਦੀ ਕੈਪੀਟਲ ਦੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਮਾਲ ਬਿਜ਼ਨਸ ਓਨਰਸ ਨੇ ਇਕੱਠੇ ਹੋ ਕੇ ਬਿੱਲ, ਜਿਹੜਾ ਵਿਵਾਦਤ ਬਿੱਲ ਹੈ SB 553, ਉਹਦੇ ਵਿਰੋਧ ਦੇ ਵਿੱਚ, ਉਹਦੇ ਰੋਸ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਤੇ ਵੱਖ-ਵੱਖ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਆਏ ਸਮਾਲ ਬਿਜ਼ਨਸ ਓਨਰਸ ਨੇ ਇਸ ਬਿੱਲ ਨੂੰ ਮਾਰੂ ਤੇ ਖਤਰਨਾਕ ਕਰਾਰ ਦਿੱਤਾ ਹੈ। ਪੰਜਾਬੀ ਰੇਡੀਓ USA ਤੇ ਇਸ ਬਿੱਲ ਤੇ ਲਗਾਤਾਰ ਚਰਚਾ ਹੋ ਰਹੀ ਹੈ ਤੇ ਇਸ ਲਾਮਬੰਦੀ ਦੇ ਵਿੱਚ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਬਹੁਤ ਤਰ੍ਹਾਂ ਦੀਆਂ ਜਾਣਕਾਰੀਆਂ ਇਸ ਬਿੱਲ ਦੇ ਬਾਬਤ ਦਿੱਤੀਆਂ ਗਈਆਂ। ਇਸ ਬਿੱਲ ਦੇ ਨਾਲ ਜਿਹੜੀਆਂ ਜੁੜੀਆਂ ਅਹਿਮ ਜਾਣਕਾਰੀਆਂ, ਜਿਹੜੀ ਅਹਿਮ ਗੱਲ ਉਹ ਇਹ ਹੈ ਕਿ ਬਿਜ਼ਨਸ ਮਾਰੂ ਹੈ, ਸਮਾਲ ਬਿਜ਼ਨਸ ਓਨਰਸ ਦੇ ਲਈ ਮਾਰੂ ਬਿੱਲ ਹੈ। ਇਹ ਸਾਬਤ ਹੋਵੇਗਾ ਕਿਉਂਕਿ ਤੁਸੀਂ ਤੁਹਾਡੇ ਕਾਰੋਬਾਰ ਤੇ ਪੈ ਰਹੇ ਡਾਕੇ ਨੂੰ ਇੱਕ ਮੂਕ ਦਰਸ਼ਕ ਬਣ ਕੇ ਵੇਖ ਤਾਂ ਸਕੋਗੇ, ਪਰ ਨਾ ਉਹਨੂੰ ਰੋਕ ਸਕੋਗੇ ਤੇ ਨਾ ਉਹਦੇ ਵਿਰੁੱਧ ਦੇ ਵਿੱਚ ਕੋਈ ਆਵਾਜ਼ ਬੁਲੰਦ ਕਰ ਸਕੋਗੇ। ਇਹ ਬਿੱਲ ਟੋਟਲੀ ਤੁਹਾਡੇ ਜਿਹੜੇ ਹੱਥ ਆ ਉਹ ਵੜਦਾ। ਇਸ ਮੌਕੇ ਕਈ ਬੁਲਾਰਿਆਂ ਨੇ ਆਪਣੀਆਂ ਸਪੀਚਾਂ ਦਿੱਤੀਆਂ ਨੇ। ਉਹਨਾਂ ਦੇ ਵਿੱਚੋਂ ਹੀ ਕੁਝ ਸਪੀਚਸ ਨੂੰ ਸੁਣਦੇ ਆ, ਕੁਝ ਅੰਸ਼ ਉਹਨਾਂ ਸਪੀਚਸ ਦੇ ਵਿੱਚੋਂ ਤੁਹਾਡੇ ਸਾਹਮਣੇ ਪੇਸ਼ ਕਰਦੇ ਤੇ ਉਸ ਤੋਂ ਬਾਅਦ ਇਸ ਬਿੱਲ ਨੂੰ ਲੈ ਕੇ ਹੋਰ ਉੱਥੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ ਉਹ ਵੀ ਜਿਹੜਾ ਉਹ ਜ਼ਰੂਰ ਸੁਣਾਂਗੇ। Guys all coming down here, bringing your voices against these bills. We are sick and tired of some of these legislatures to keep on putting their backpack on our back. My other concerns comes up in there is public safety. Instead of public safety, these legislators are promoting thieves and crime. They want to increase these crimes. Why are they citing these criminals rather than business and employees and public? I have no idea. We need to ask those questions. These crimes and laws are impacting not only business, it's impacting our societies and also our young generations. Can you imagine our kids growing down there and the kids who are coming down there and they're seeing these kids, these adults, they're shoplifting, walking out. What message are we giving it to our next generations? This is a concern. I wanted to give you guys a couple of things. They want to tell us that to go ahead and have security guards. My point is that if your store is 24 hours, if it costs you $32 an hour for security, it would cost you $28,000 to $30,000 per month to cover it. That means $360,000 a year in security. Your stores don't even make $360,000. So my request is you to let's be peaceful. Let's send these messages. Let's make these politicians aware of it, to have them bring the bills which is going to protect our society, our employees, and small businesses. Thank you so much. Hello. Thank you, Henry Chakara ji. Thank you so much. ਇੱਕ ਨਾ ਪਲੀਜ਼ ਬੇਨਤੀ ਹੈ ਕਿ ਤੁਸੀਂ ਨਾ ਸਿਕੰਦਰ ਭਾਜੀ ਦੇ ਸਮੋਸੇ ਖਾਣੇ ਬੰਦ ਕਰਕੇ ਨਾ ਪਲੀਜ਼ ਇੱਥੇ ਆ ਜਾਓ। ਹੁਣ ਆਪਾਂ ਜਿਹੜੇ ਕੰਮ ਆਏ ਉਹ ਆਪਾਂ ਕੰਮ ਕਰ ਲਈਏ ਤੇ ਤੁਸੀਂ ਥੋੜਾ ਛਾਂ ਤੋਂ ਮੋਹਰ ਨੂੰ ਆ ਜਾਓ। ਅਸੀਂ ਵੀ ਧੁੱਪੇ ਖੜੇ ਆ, ਜਿਹੜੇ ਪਿੱਛੇ ਬੰਦੇ ਹੋਰ ਅੱਗੇ ਨੂੰ ਆ ਜਾਣਗੇ। ਪਲੀਜ਼ ਹੈਲਪ ਅਸ ਆਊਟ ਵਿਦ ਦੈਟ ਥਿੰਗ।
I'm gonna मैं ना कहूँगा SB 553 and you're gonna say no. I'm gonna say no to it. I will say SB 5 no to SB 553. Say no to SB 553. So SB 553 no. SB 553 no. Do we want SB 553? No. Do we want SB 553? No. Do we want SB 553? No. Thank you. My next speaker is from one of the like really big fuel corporation, Ed Stop, Bascom, please. Yes. Hello, Bascom Grecian is my name. And I'm with Ed Staub and Sons Petroleum. And I'm actually, I do a new role now. I'm stepping away from branding stations here in California. And I'm actually now getting involved with the political things like this. So now I'm the government affairs manager. So I want to let you know that I am going to do my best to devote some time, and I'm going to actually interact with some local politicians. And I'm going to actually try to get a meeting with Senator Cortez. ਸੋ ਇਹ ਸੀ ਕੁਝ ਭਾਸ਼ਣ ਦੇ ਅੰਸ਼ ਜਿਹੜੇ ਕਿ ਕੈਪੀਟਲ ਦੇ ਮੂਹਰੇ ਅੱਜ ਦਿੱਤੇ ਗਏ ਨੇ SB 553 ਦੇ ਵਿਰੋਧ ਦੇ ਵਿੱਚ, ਤੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਜਿਹੜੇ ਸੈਂਕੜੇ ਲੋਕ ਉੱਥੇ ਇਕੱਠੇ ਹੋਏ ਸਨ, ਉਹਨਾਂ ਦਾ ਇੱਕੋ ਹੀ ਕਹਿਣਾ ਇਹ ਹੈ ਕਿ ਇਹ ਬਿੱਲ ਤੁਹਾਡੇ ਹੱਕ ਹਕੂਕਾਂ ਤੇ ਡਾਕਾ ਹੈ, ਤੁਹਾਡੀ ਉਮਰ ਭਰ ਦੀ ਕੀਤੀ ਕਮਾਈ ਤੇ ਡਾਕਾ ਹੈ, ਤੁਹਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਭਵਿੱਖ ਤੇ ਵੀ ਡਾਕਾ ਹੈ। ਕਿਉਂਕਿ ਸਮਾਲ ਬਿਜ਼ਨਸ ਓਨਰਸ ਜਿੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਬਹੁਤ ਵੱਡੀ ਅਮਾਊਂਟ ਜਿੱਥੇ ਟੈਕਸ ਦੀ ਪੇ ਕਰਦੇ ਨੇ, ਉਹਦੇ ਨਾਲ ਇਹ ਜਿਹੜੇ ਸਮਾਲ ਬਿਜ਼ਨਸ ਓਨਰਸ ਨੇ ਇਹ ਬਹੁਤ ਵੱਡੀ ਇੰਪਲੋਇਮੈਂਟ ਵੀ ਕੈਲੀਫੋਰਨੀਆ ਦੇ ਵਿੱਚ ਜਨਰੇਟ ਕਰਦੇ ਨੇ, ਤੇ ਗਾਂ ਉਸ ਇੰਪਲੋਇਮੈਂਟ ਤੋਂ ਵੀ ਜਿਹੜੀ ਸਟੇਟ ਹੈ ਉਹਨੂੰ ਟੈਕਸ ਜਿਹੜਾ ਰੈਵਨਿਊ ਦੇ ਰੂਪ ਦੇ ਵਿੱਚ ਉਹ ਮਿਲਦਾ। ਸੋ ਇਸ ਬਿੱਲ ਦਾ ਬੜੀ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਡਟਵਾਂ ਵਿਰੋਧ ਕੀਤਾ। ਇਸ ਬਿੱਲ ਨੂੰ ਜਦੋਂ ਵਿਰੋਧ ਦੇ ਵਿੱਚ ਲਾਮਬੰਦੀ ਹੋ ਰਹੀ ਸੀ ਤਾਂ ਕੁਝ ਲੋਕਾਂ ਨੇ ਇਸ ਗੱਲ ਨੂੰ ਡੀਰੇਲ ਕਰਨ ਦਾ ਯਤਨ ਵੀ ਕੀਤਾ, ਪਰ ਉਹ ਆਪਣੇ ਮਾੜੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ, ਤੇ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਸਮਾਲ ਬਿਜ਼ਨਸ ਓਨਰਸ ਇੱਥੋਂ ਤੱਕ ਕਿ ਪੰਜਾਬੀ ਰੇਡੀਓ USA ਦੇ ਇਸੇ ਮੰਚ ਉੱਤੇ ਚਰਚਾ ਹੋ ਕੇ ਹਟੀ ਹੈ, ਤਾਂ ਉਸ ਦੇ ਵਿੱਚ ਸਟੇਟ ਦੇ ਵਿੱਚ ਕੰਮ ਕਰਦੀਆਂ ਜਿਹੜੀਆਂ ਸਾਡੀਆਂ ਨੌਜਵਾਨ ਭੈਣਾਂ ਨੇ, ਧੀਆਂ ਨੇ, ਉਹ ਵੀ ਆਪਣੀ ਨੌਕਰੀ ਦੀ ਪਰਵਾਹ ਨਾ ਕਰਦਿਆਂ, ਬੇਸ਼ੱਕ ਉਹਨਾਂ ਦੇ ਸਟੋਰ ਨਹੀਂ ਹੈ, ਬੇਸ਼ੱਕ ਉਹਨਾਂ ਨੇ ਕੋਈ ਸਮਾਲ ਬਿਜ਼ਨਸ ਨੂੰ ਔਨ ਨਹੀਂ ਕੀਤਾ ਹੋਇਆ, ਪਰ ਬਾਵਜੂਦ ਇਸ ਦੇ ਉਹ ਵੀ ਇਸ ਰੋਸ ਮੁਜ਼ਾਹਰੇ ਦੇ ਵਿੱਚ ਪਹੁੰਚੀਆਂ ਸਨ, ਕਿਉਂਕਿ ਇਹ ਬਿੱਲ ਇਕੱਲਾ ਲੁੱਟ ਦੇ ਨਾਲ ਨਹੀਂ ਜੁੜਿਆ, ਇਹ ਤੁਹਾਡੀ ਸਿਕਿਉਰਿਟੀ ਦੇ ਨਾਲ ਵੀ ਜੁੜਿਆ, ਤੁਹਾਡੀ ਸੇਫਟੀ ਦੇ ਨਾਲ ਵੀ ਜੁੜਿਆ ਹੋਇਆ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕ ਜਿਹੜੇ ਸਾਡੇ ਟਰੱਕਰ ਵੀਰ ਨੇ, ਜਿਹੜੇ ਸਾਡੇ ਟਰੱਕਿੰਗ ਕੰਪਨੀ ਦੇ ਵਿੱਚ ਕੰਮ ਕਰਦੇ ਵੀਰ ਨੇ, ਉਹਨਾਂ ਨੇ ਵੀ ਇਸ ਬਿੱਲ ਦੇ ਵਿਰੋਧ ਦੇ ਵਿੱਚ, ਰੋਸ ਮੁਜ਼ਾਹਰੇ ਦੇ ਵਿੱਚ ਆਪਣਾ ਜਿਹੜਾ ਹਿੱਸਾ ਉਹ ਪਾਇਆ। ਸੋ ਬੜੀ ਵੱਡੀ ਪੱਧਰ ਤੇ ਇਸ ਬਿੱਲ ਦਾ ਵਿਰੋਧ ਹੋਇਆ, ਤੇ ਇਸ ਲਾਮਬੰਦੀ ਨੂੰ ਹੁਣ ਜਿਹੜਾ ਉਹ ਅੱਗੇ ਲਿਜਾਣ ਦੀ ਲੋੜ ਹੈ, ਤਾਂ ਜੋ ਇਸ ਬਿੱਲ ਨੂੰ ਜਿਹੜਾ ਪਾਸ ਹੋਣ ਤੋਂ ਰੋਕਿਆ ਜਾ ਸਕੇ, ਤੇ ਇਹ ਜਿਹੜਾ ਇੱਕ ਡਾਕੇ ਦਾ ਰਾਹ ਪੱਧਰਾ ਕੀਤਾ ਜਾ ਰਿਹਾ, ਉਸ ਡਾਕੇ ਦੇ ਰਾਹ ਨੂੰ ਡੱਕਿਆ ਜਾ ਸਕੇ ਇੱਥੇ ਹੀ। ਸੋ ਬੜੀ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਪੰਜਾਬੀਆਂ ਨੇ, ਉਹਦੇ ਨਾਲ ਹੋਰ ਭਾਈਚਾਰਿਆਂ ਨੇ, ਜਿਹੜੇ ਸਮਾਲ ਬਿਜ਼ਨਸ ਓਨਰਸ ਦੇ ਓਨਰਸ ਤਾਂ ਹੈਗੇ ਨੇ, ਪਰ ਨਾਲ ਉਹ ਭਾਵੇਂ ਕਿਸੇ ਹੋਰ ਵੀ ਕਾਰੋਬਾਰ ਦੇ ਨਾਲ ਜੁੜੇ ਨੇ, ਜੇਕਰ ਉਹਨਾਂ ਨੂੰ ਇਸ ਮੰਚ ਦੇ ਜ਼ਰੀਏ ਇਹ ਪਤਾ ਲੱਗੇ ਕਿ ਇਹ ਬਿੱਲ ਕਿੰਨਾ ਖਤਰਨਾਕ ਹੈ ਤੇ ਕਿਸ ਦੇ ਲਈ ਲਾਹੇਵੰਦ ਹੈ, ਇਹ ਸਿਰਫ ਉਹਨਾਂ ਲੋਕਾਂ ਲਈ ਲਾਹੇਵੰਦ ਹੈ ਜਿਨ੍ਹਾਂ ਨੇ ਲੁੱਟ ਕੇ ਖਾਣਾ, ਜਿਨ੍ਹਾਂ ਨੇ ਦੂਜਿਆਂ ਨੂੰ ਮਾਰ ਕੇ ਖਾਣਾ। ਪੰਜਾਬੀ 7 ਸਮੁੰਦਰਾਂ ਪਾਰ ਆਏ ਨੇ ਤੇ ਇੱਥੇ ਆ ਕੇ ਬੜੀ ਸ਼ਿੱਦਤ ਦੇ ਨਾਲ ਕਮਾਈਆਂ ਕੀਤੀਆਂ ਨੇ, ਧੁੱਪਾਂ ਤੇਹਾਂ ਦੀ ਪਰਵਾਹ ਨਹੀਂ ਕੀਤੀ, ਭੁੱਖਾਂ ਦੀ ਪਰਵਾਹ ਨਹੀਂ ਕੀਤੀ, ਪਰ ਹੁਣ ਜੇਕਰ ਇਹ ਲੁਟੇਰੇ ਟਾਈਪ ਦੇ ਲੋਕ ਸਾਡੇ ਹੀ ਮੁੰਡਿਆਂ ਨੂੰ, ਨੌਜਵਾਨ ਮੁੰਡੇ ਕੁੜੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ, ਤੇ ਜੇਕਰ ਉਹ ਕਿਸੇ ਚੀਜ਼ ਦਾ ਵਿਰੋਧ ਕਰਦੇ ਨੇ, ਇਹਨਾਂ ਦੇ ਡਾਕੇ ਦਾ ਵਿਰੋਧ ਕਰਦੇ ਆ, ਤੇ ਬਦਲੇ ਦੇ ਵਿੱਚ ਇਹ ਗੋਲੀ ਮਾਰ ਕੇ ਤੁਰ ਜਾਂਦੇ ਆ, ਤੇ ਫਿਰ ਅਸੀਂ ਕਿੰਨਾ ਕੁ ਚਿਰ ਇਹਨਾਂ ਚੀਜ਼ਾਂ ਨੂੰ ਦੇਖਦੇ ਰਹਾਂਗੇ, ਇਹਨਾਂ ਚੀਜ਼ਾਂ ਉੱਤੇ ਜਿਹੜੀ ਗੱਲਬਾਤ ਉਹ ਕਰਦੇ ਰਹਾਂਗੇ। ਸੋ ਬੜੀ ਵੱਡੀ ਪੱਧਰ ਤੇ SB 550 ਦਾ ਵਿਰੋਧ ਹੋ ਰਿਹਾ। ਹੁਣ ਸੋਸ਼ਲ ਮੀਡੀਆ ਉੱਤੇ ਵੀ ਇਸ ਦਾ ਜਿਹੜਾ ਵਿਰੋਧ ਦਾ ਅਸਰ ਉਹ ਦਿਖਣ ਲੱਗਿਆ। ਟਵਿੱਟਰ ਤੇ, ਫੇਸਬੁੱਕ ਤੇ 553 ਦੇ ਬਾਰੇ ਚਰਚਾ ਹੋਣ ਲੱਗੀ ਹੈ, ਤੇ ਲੋਕ ਇਹ ਘੋਖਣ ਲੱਗ ਪਏ ਨੇ ਕਿ 553 ਅਸਲ ਦੇ ਵਿੱਚ ਹੈ ਕੀ, ਤੇ ਇਹਨੂੰ ਲਿਆਉਣ ਪਿੱਛੇ ਮੰਤਵ ਕੀ ਹੈ। ਇਹਨੂੰ ਲਿਆਉਣ ਪਿੱਛੇ ਮੰਤਵ ਇੱਕੋ ਹੀ ਜਾਪਦਾ ਹੈ ਕਿ ਤੁਸੀਂ ਸਮਾਲ ਬਿਜ਼ਨਸ ਓਨਰਸ ਦੇ ਹੱਥ ਪਿੱਛੇ ਕਰਕੇ ਬੰਨ੍ਹ ਦੇਣੇ ਆ, ਤੇ ਉਹਨਾਂ ਨੂੰ ਬਸ ਇਹੀ ਕਹਿਣਾ ਕਿ ਤੁਸੀਂ ਭਾਈ ਆਪਣਾ ਰਜਿਸਟਰ ਇੱਥੋਂ ਚੱਕ ਲਓ, ਤੇ ਜਿਹੜੀਆਂ ਪੰਚਿੰਗ ਮਸ਼ੀਨਾਂ ਤੁਸੀਂ ਰੱਖੀਆਂ ਕਾਰਡ ਪੰਚ ਕਰਨ ਵਾਸਤੇ, ਪੇ ਕਰਨ ਵਾਸਤੇ ਲੋਕਾਂ ਵਾਸਤੇ, ਉਹ ਵੀ ਚੱਕ ਲਓ। ਜਿਹਦਾ ਜੀ ਕਰੂਗਾ ਉਹ ਪੇ ਕਰਦਿਆ ਕਰੂਗਾ, ਜਿਹਦਾ ਜੀ ਕਰੂਗਾ ਉਹ ਪੇ ਨਹੀਂ ਕਰਿਆ ਕਰੂਗਾ। ਸੋ ਇਹਦੀ ਭਾਵਨਾ ਤਾਂ ਇਹੀ ਦਿਖਦੀ ਹੈ। ਇਹ ਇਕੱਲਾ ਬਿੱਲ ਲੁੱਟਦਾ ਨਹੀਂ ਹੈ, ਇਹ ਬਿੱਲ ਤੁਹਾਡੇ ਹੱਕ ਹਕੂਕਾਂ ਤੇ ਡਾਕਾ, ਤੁਹਾਡੀ
ਸੇਫਟੀ ਤੇ ਡਾਕਾ ਹੈ। ਤੁਹਾਡੇ ਜੇ ਬੱਚੇ ਕੱਲ੍ਹ ਨੂੰ ਜਾਂਦੇ ਨੇ ਕਿਸੇ ਵੀ ਸਟੋਰ ਦੇ ਵਿੱਚ, ਤੁਹਾਡੇ ਬਜ਼ੁਰਗ ਜਾਂਦੇ ਨੇ, ਤੁਹਾਡੀਆਂ ਮਾਵਾਂ, ਭੈਣਾਂ, ਧੀਆਂ ਜਾਂਦੀਆਂ ਨੇ, ਕੋਈ ਪਤਾ ਨਹੀਂ ਕਿਹੜਾ ਸਰ ਫਿਰਿਆ ਉਹ ਸਟੋਰ ਦੇ ਵਿੱਚ ਦਾਖਲ ਹੋਵੇ ਤੇ ਉਹਨਾਂ ਨੂੰ ਹਰਟ ਕਰਕੇ, ਉਹਨਾਂ ਨੂੰ ਜ਼ਖਮੀ ਕਰਕੇ, ਇਸ ਤੱਕ ਕਿ ਉਹਨਾਂ ਦੀ ਜਾਨ ਵੀ ਲੈ ਲਊਗਾ ਤੇ ਪਰ ਲੁੱਟ ਕਰਕੇ ਭੱਜ ਜੂਗਾ। ਕਿਸੇ ਨੇ ਉਹਨੂੰ ਰੋਕਣਾ ਨਹੀਂ। ਲੁੱਟਾਂ ਤਾਂ ਹੁਣ ਸ਼ਰੇਆਮ ਹੋਣ ਲੱਗ ਪਈਆਂ, ਜਾਨਾਂ ਵੀ ਜਾਣ ਲੱਗ ਪਈਆਂ। ਸੋ ਕਿੰਨਾ ਕੁ ਚਿਰ ਅਸੀਂ ਜਿਹੜੀ ਇਸ ਚੀਜ਼ ਨੂੰ ਮੂਕ ਦਰਸ਼ਕ ਵਾਂਗੂ ਵੇਖ ਕੇ ਵੇਖਦੇ ਰਹਾਂਗੇ। ਸੋ ਬੜੀ ਵੱਡੀ ਪੱਧਰ ਤੇ ਕੈਪੀਟਲ ਹਿੱਲ ਦੇ ਸਾਹਮਣੇ ਜਿਹੜਾ ਉਹ ਰੋਸ ਮੁਜ਼ਾਹਰਾ ਅੱਜ ਪੰਜਾਬੀਆਂ ਨੇ ਬੜੇ ਸ਼ਾਨਦਾਰ ਔਰ ਬੜਾ ਡਟਵਾਂ ਵਿਰੋਧ ਕਰਕੇ ਕੀਤਾ। ਰੁੱਖ ਕੋਈ ਹੋਰ ਖਬਰਾਂ ਦਾ ਕਰਦੇ ਹਾਂ। ਫ੍ਰੈਜ਼ਨੋ ਦੇ ਵਿੱਚ ਇੱਕ ਪੁਲਿਸ ਨੂੰ ਜਿਹੜੀ ਡੈਡ ਬੋਡੀ ਮਿਲੀ ਆ ਕਨਾਲ ਦੇ ਵਿੱਚੋਂ। ਇਹ ਮੈਕਲਨੀ ਦੇ ਇਲਾਕਿਆਂ ਦੇ ਵਿੱਚ ਜਿਹੜੀ ਕਨਾਲ ਵਗਦੀ ਹੈ, ਉੱਥੇ ਸੀਡਰ ਐਵੀਨਿਊ ਦੇ ਲਾਗੇ ਸਵੇਰੇ ਤੜਕੇ ਦੀ ਘਟਨਾ ਇਹ ਦੱਸੀ ਜਾਂਦੀ ਹੈ। ਪਤਾ ਲੱਗਾ ਹੈ ਕਿ ਇਹ ਜਿਹੜੀ ਆਫਿਸਰਸ ਨੇ ਜਾਂ ਪੁਲਿਸ ਆਫਿਸਰਸ ਨੇ ਜਾਂ ਜਿਹੜੇ ਫਾਇਰ ਡਿਪਾਰਟਮੈਂਟ ਆ, ਉਹਨਾਂ ਨੂੰ ਸੱਦਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਬੋਡੀ ਜਿਹੜੀ ਆ ਉਹ ਉਹਦੇ ਬਾਰੇ ਪੁੱਛਗਿੱਛ ਜਿਹੜੀ ਹੈ, ਜਾਂਚ ਪੜਤਾਲ ਪੁਲਿਸ ਨੇ ਆਪਣੇ ਤੌਰ ਤੇ ਜਿਹੜੀ ਸ਼ੁਰੂ ਕੀਤੀ ਸੀਗੀ ਤੇ ਦੱਸਿਆ ਗਿਆ ਕਿ ਇਹ ਜਿਹੜਾ ਇੱਕ ਕ੍ਰਾਈਮ ਦੇ ਨਾਲ ਜੁੜਿਆ ਮਾਮਲਾ ਹੈ ਜਾਂ ਇਹ ਜਿਹੜੀ ਬੀਬੀ ਹੈ, ਇਹ ਇੱਕ ਔਰਤ ਦੀ ਦੱਸੀ ਗਈ ਹੈ ਡੈਡ ਬੋਡੀ, ਤਾਂ ਇਹਨੂੰ ਕਿਸੇ ਨੇ ਕਤਲ ਕਰਕੇ ਜਿਹੜਾ ਉਹ ਸਿੱਟਿਆ ਜਾਂ ਇਹਦੇ ਪਿੱਛੇ ਖੁਦਕੁਸ਼ੀ ਦੇ ਕਾਰਨ ਨੇ। ਸੋ ਹਾਲੇ ਤੱਕ ਇਹਦੀ ਜਿਹੜੀ ਆਇਡੈਂਟੀ ਹੈ ਇਸ ਡੈਡ ਬੋਡੀ ਦੇ ਬਾਰੇ ਉਹ ਪੁਲਿਸ ਨੇ ਰਿਲੀਜ਼ ਨਹੀਂ ਕੀਤੀ ਹੈ। ਫ੍ਰੈਜ਼ਨੋ ਤੋਂ ਹੀ ਜੁੜੀ ਇੱਕ ਹੋਰ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਫ੍ਰੈਜ਼ਨੋ ਦੇ ਇਲਾਕਿਆਂ ਦੇ ਵਿੱਚ ਇੱਕ ਪੈਡੈਸਟਰੀਅਨ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਉਸ ਦੀ ਜਿਹੜੀ ਮੌਤ ਹੋ ਗਈ ਹੈ। ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜਿਹੜਾ ਉਹ ਹਰਟ ਹੋਇਆ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਹੈ। ਸੈਨ ਫਰਾਂਸਿਸਕੋ ਦੇ ਵਿੱਚ ਬੜੀ ਮਸ਼ਹੂਰ ਫਾਰਮਰਸ ਮਾਰਕੀਟ ਹੈ, ਜਿਸ ਨੂੰ ਹੁਣ ਉੱਥੋਂ ਚੱਕਿਆ ਜਾ ਸਕਦਾ ਤੇ ਦੱਸਦੇ ਕਿ ਉੱਥੇ ਹੁਣ ਸਕੇਟਿੰਗ ਵਾਸਤੇ ਜਾਂ ਹੋਰਨਾਂ ਐਕਟੀਵਿਟੀਜ਼ ਵਾਸਤੇ ਜਿਹੜਾ ਇਲਾਕਾ ਵਾ ਉਹ ਬਣਾਉਣਾ ਹੈ। ਇਹ ਜਿਹੜੀ ਫਾਰਮਰਸ ਮਾਰਕੀਟ ਹੈ, ਇਹ UN ਪਲਾਜ਼ਾ ਦੇ ਸਾਹਮਣੇ ਜਿਹੜੀ ਮਾਰਕੀਟ ਲੱਗਦੀ ਹੈ ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ, ਫਾਰਮਰਸ ਤੋਂ ਸਿੱਧੀਆਂ ਚੀਜ਼ਾਂ ਵੀ ਖਰੀਦਦੇ ਨੇ। ਸੋ ਹੁਣ ਸਿਵਿਕ ਸੈਂਟਰ ਦੇ ਬਾਹਰ ਜਿਹੜੀ ਇਹ 42 ਸਾਲਾਂ ਤੋਂ ਫਾਰਮਰ ਮਾਰਕੀਟ ਲੱਗ ਰਹੀ ਹੈ। ਹੁਣ ਕਹਿੰਦੇ ਆ ਕਿ ਸਕੇਟਿੰਗ ਏਰੀਆ ਵਾਸਤੇ, ਚੈਸ ਬੋਰਡਿੰਗ ਵਾਸਤੇ, ਪਿੰਗ ਪੋਂਗ ਟੇਬਲਸ ਜਿਹੜੇ ਲਾਏ ਜਾਣਗੇ ਜਾਂ ਟੈਕ ਬਾਲ ਵਾਸਤੇ ਇਹ ਜਿਹੜਾ ਥਾਂ ਉਹ ਖਾਲੀ ਕਰਵਾਉਣਾ ਹੈ ਤੇ ਫਾਰਮਰ ਮਾਰਕੀਟ ਜਿਹੜੀ ਆ ਉਹ ਇਹਨਾਂ ਇਲਾਕਿਆਂ ਦੇ ਵਿੱਚੋਂ ਚੱਕੀ ਜਾਣੀ ਹੈ। ਸੋ ਹੁਣ ਦੱਸਦੇ ਆ ਕਿ ਇਹਨਾਂ ਇਲਾਕਿਆਂ ਦੇ ਵਿੱਚ UN ਜਿਹੜਾ ਪਲਾਜ਼ਾ ਹੈ ਉਹ ਸੇਲ ਤੇ ਪਰਚੇਜ਼ਿੰਗ ਵਾਸਤੇ ਵੀ ਜਾਣਿਆ ਜਾਂਦਾ, ਜਿਹੜੀ ਡਰੱਗ ਦੀ ਹੁੰਦੀ ਹੈ। ਸੋ ਇਹੋ ਜਿਹੀਆਂ ਐਕਟੀਵਿਟੀਜ਼ ਵੀ ਇੱਥੇ ਹੁੰਦੀਆਂ ਨੇ, ਪਰ ਹੁਣ ਫਾਰਮਰ ਮਾਰਕੀਟ ਇੱਕ ਜਿਹੜਾ ਸੁਪਨਾ ਬਣ ਕੇ ਰਹਿ ਜਾਊਗੀ। ਲੋਕਾਂ ਵੱਲੋਂ ਇਸ ਚੀਜ਼ ਦਾ ਵੀ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਇੱਥੇ ਹੀ ਖਤਮ ਕਰਾਂਗੇ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।